ईंटां आईयां ने वीडियो बना दो पेन ड्राइव में पा के दो जी वकील साहब को ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਂ ਇਸ ਵਕਤ ਜੁੜੇ ਹਾਂ ਅੰਬਾਲਾ ਤੋਂ, ਪਿੰਡ ਬੋਹ ਤੋਂ, ਜਿੱਥੇ ਕਿ ਪਿਛਲੇ ਦਿਨੀ ਇੱਕ ਘਟਨਾ ਵਾਪਰੀ ਹੈ। ਤੇ ਅੰਬਾਲਾ ਦਾ ਇੱਕ ਸਿੰਘ ਹੈਗਾ ਫੁਲਜੀਤ ਸਿੰਘ ਨਾਮ ਦਾ, ਉਹਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾਈ ਗਈ ਹੈ, ਜਿਸ ਸੰਬੰਧ ਵਿੱਚ ਪਿੰਡ ਦੇ ਅੰਦਰ ਕਾਫੀ ਵਿਵਾਦ ਪੈਦਾ ਹੋ ਗਿਆ। ਆਓ ਸੰਗਤਾਂ ਦੇ ਨਾਲ ਗੱਲਬਾਤ ਕਰਦੇ ਹਾਂ, ਉਹ ਸਾਰਾ ਵਿਵਾਦ ਕੀ ਹੈ ਤੇ ਉਹ ਗੱਲਬਾਤ ਕੀ ਕਹਾਣੀ ਹੋਈ ਹੈ। ਇਹ ਗੱਲ ਪਰਸੋਂ ਦੀ ਹੈ ਜੀ। ਤਕਰੀਬਨ 11:30-12 ਵਜੇ ਮੇਰੇ ਭਤੀਜਾ ਫੁਲਜੀਤ ਸਿੰਘ ਉਹਦੇ ਕੋਲੇ ਫੇਸਬੁੱਕ ਦੇ ਉੱਤੇ ਇੱਕ ਪੋਸਟ ਸ਼ੇਅਰ ਕੀਤੀ, ਜੋ ਕਿ ਪਾਲੀ ਸਾਹਿਬ ਨੇ ਦੱਸ ਦਿੱਤੀ ਹੈ ਤੁਹਾਡੀ ਜੱਥੇ ਦੀ ਸੀ। ਕੋਈ ਉਹਦੇ ਵਿੱਚ ਉਹਨੇ ਖੁਦ ਨਹੀਂ ਬਣਾਈ ਹੈਗੀ। ਸਭ ਤੋਂ ਪਹਿਲਾਂ ਡਾਊਟ ਇਹ ਕਲੀਅਰ ਕਰਨਾ ਹੈ ਕਿ ਖੁਦ ਨਹੀਂ ਮੈਂਸ਼ਨ ਹੈਗਾ, ਪੋਸਟ ਆਈ ਹੈ ਤੇ ਸ਼ੇਅਰ ਹੋਈ ਹੈ, ਉਹ ਕੀਤੀ ਸੀ। ਤੇ ਮੌਜੂਦਾ ਜਿਹੜਾ ਉਹਦਾ ਗਰੁੱਪ ਦੇ ਵਿੱਚੋਂ 2-4 ਮੈਂਬਰਾਂ ਨੇ ਆਪੱਤੀ ਕੀਤੀ ਆ, ਤੇ ਉਹ ਕਹਿੰਦਾ ਸੌਰੀ ਯਾਰ ਗਲਤੀ ਹੋ ਗਈ ਮੇਰੇ ਤੋਂ, ਮੈਂ ਡਿਲੀਟ ਮਾਰ ਦਿੰਦਾ। ਉਹ ਜਿਹੜੀ ਸ਼ੇਅਰ ਕੀਤੀ ਸੀ ਉਹ ਡਿਲੀਟ ਮਾਰਤੀ 40 ਮਿੰਟ ਤੋਂ ਬਾਅਦ। ਉਸ ਤੋਂ ਬਾਅਦ ਮਾਫੀ, ਉਹ ਕਹਿੰਦਾ ਵੀ ਤੁਹਾਡੀ ਅਗਰ ਭਾਵਨਾ ਨੂੰ ਠੇਸ ਪਹੁੰਚੀ ਮੈਂ ਮਾਫੀ ਚਾਹੁੰਦਾ। ਇਹ ਗੱਲ ਉੱਥੇ ਖਤਮ ਹੋ ਗਈ। ਉਸ ਤੋਂ ਬਾਅਦ ਤਕਰੀਬਨ ਰਾਤ ਨੂੰ 11:30 ਵਜੇ ਦਾ ਟਾਈਮ ਹੋਣਾ ਤਕਰੀਬਨ, ਇਹ ਸਾਰੇ ਦਾ ਸਾਰਾ ਜਿਹੜਾ ਦੱਸਿਆ ਪਾਲੀ ਸਾਹਿਬ ਨੇ, ਸ਼ਰਾਰਤੀ ਤੱਤਵ ਸੀ ਜਿੰਨੇ ਇਕੱਠੇ ਹੋਏ। ਇਹਨਾਂ ਨੇ ਗਲੀਆਂ ਦੇ ਵਿੱਚ ਅਗਰ ਮਤਲਬ ਮਿਲੇਗੀ ਸਪੇਸ ਮਿਲੇਗੀ ਇਹਨੂੰ ਸ਼ੇਅਰ ਕਰਨ ਲਈ ਤਾਂ ਮੈਂ ਜ਼ਰੂਰ ਪਾਵਾਂਗਾ। ਉਹ ਜੈ ਸ਼੍ਰੀ ਰਾਮ ਦੇ ਨਾਰੇ ਲਾਉਂਦੇ ਜਾਂਦੇ ਨੇ, ਉਹ ਵੀਡੀਓ ਹੈਗੀ ਆ ਸਾਡੇ ਕੋਲ। ਉਹ ਲਾਉਂਦੇ ਜਾਂਦੇ ਨੇ, ਹੱਥ 'ਚ ਡੰਡੇ ਨੇ, ਤਲਵਾਰਾਂ ਨੇ, ਸਾਰਾ ਕੁਛ ਨੇ। ਉਹ ਸਾਰਾ ਕੁਛ ਲੈ ਕੇ ਉਹ ਫੁਲਜੀਤ ਸਿੰਘ ਦੇ ਘਰੇ ਅਟੈਕ ਕਰਦੇ ਨੇ। ਤਕਰੀਬਨ 250 ਤੋਂ 300 ਬੰਦਾ ਹੈ ਜੀ, ਇੱਟਾਂ ਮਾਰ ਰਿਹਾ ਹੈ। ਉਹਦਾ ਕੈਮਰੇ ਲੱਗੇ ਨੇ, ਕੈਮਰੇ ਪਹਿਲੀ ਗੱਲ ਤੋੜ ਦਿੱਤੇ ਨੇ ਜ਼ਿਆਦਾ, ਲੇਕਿਨ 2-3 ਮਿੰਟ ਦੀ ਆਈ ਹੈਗੀ ਹੈ ਜੀ ਵੀਡੀਓ ਕਲਿੱਪਿੰਗ। ਅਤੇ ਨਾਲ ਹੀ ਉਹਨੂੰ ਜਾਨ ਦੀ ਮਾਰਨ ਦੀ ਧਮਕੀ ਦਿੱਤੀ। ਅਤੇ ਪ੍ਰਸ਼ਾਸਨ ਵੀ ਆ ਗਿਆ ਸੀ ਕੁਛ ਟਾਈਮ ਤੋਂ ਬਾਅਦ, ਅਤੇ ਪ੍ਰਸ਼ਾਸਨ ਨੂੰ ਜੋ ਲਾ ਕੇ ਕਹਿੰਦੇ ਨੇ ਕਿ ਵੀ ਬਾਹਰ ਕੱਢੋ ਇਹਨੂੰ, ਅਸੀਂ ਦੇਖ ਲੈਂਦੇ ਹਾਂ, ਇਹਨੂੰ ਅੱਜ ਛੱਡਣਾ ਨਹੀਂ ਹੈਗਾ। ਇਸ ਵਜ੍ਹਾ ਪ੍ਰਸ਼ਾਸਨ ਨੇ ਉਹਨਾਂ ਨੂੰ ਥੋੜ੍ਹਾ ਬਹੁਤਾ ਕੰਟਰੋਲ ਕੀਤਾ। ਜੋ ਵੀ ਕੀਤਾ ਹੈ ਪਾਲੀ ਸਾਹਿਬ ਨੇ ਤੁਹਾਨੂੰ ਦੱਸਤਾ ਹੈ। ਅਸੀਂ ਉਹ ਮੁੰਡਾ ਡਰ ਕੇ ਉਹ ਰਾਤੋਂ ਰਾਤ, ਮੈਨੂੰ ਵੀ ਨਹੀਂ ਦੱਸਿਆ ਹੈਗਾ ਉਹਨੇ, ਉਹ ਰਾਤੋਂ ਰਾਤ ਆਪਣਾ ਪਰਿਵਾਰ ਲੈ ਕੇ ਚਲੇ। ਪ੍ਰਸ਼ਾਸਨ ਨੂੰ ਅਸੀਂ ਹੱਥ ਜੋੜ ਬੇਨਤੀ ਕਰਤੀ ਪਾਲੀ ਸਾਹਿਬ ਨੂੰ ਨਾਲ ਲਿਜਾ ਕੇ ਕਿ ਉਹ ਕਿੱਥੇ ਨੇ ਕਿੱਥੇ ਨਹੀਂ, ਇਹ ਸਾਨੂੰ ਦੱਸਿਆ ਜਾਵੇ। ਅਤੇ ਅਸੀਂ ਜਿਹੜੀ ਐਪਲੀਕੇਸ਼ਨ ਦਿੱਤੀ ਆ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ, ਜਿਹਦੇ ਵਿੱਚ ਬ੍ਰਿਜ ਭੂਸ਼ਣ, ਮੋਹਿਤ, ਤੇਗ ਸਿੰਘ ਦੇ 2 ਮੁੰਡੇ ਨੇ, ਰਵਿੰਦਰ ਆ ਉਹਦਾ ਮੁੰਡਾ ਆ। ਇਹ ਸਾਰੇ ਬੰਦੇ ਨੇ ਜਿਹੜੇ ਗਿਣਵੇਂ ਚੁਣਵੇਂ ਨੇ, ਜਿਹੜੇ ਕਿ ਮੇਰੇ ਭਰਾ ਨੇ ਖੁਦ ਚਸ਼ਮਦੀਦ ਗਵਾਹ ਵੀ ਬਣੇਗਾ, ਦੇਖੇ ਨੇ ਉਹਨੇ। ਅਤੇ ਇਹਨਾਂ ਦੇ ਉੱਤੇ ਕਾਰਵਾਈ ਪ੍ਰਸ਼ਾਸਨ ਕਰੇ। ਲੇਕਿਨ ਪ੍ਰਸ਼ਾਸਨ ਸਾਨੂੰ ਪਰਸੋਂ ਤੋਂ ਅੱਜ ਤੱਕ ਇਹੀ ਜ਼ੋਰ ਲਾ ਕੇ ਕਹਿ ਰਿਹਾ ਕਿ ਮੁੰਡਾ ਪੇਸ਼ ਕਰ ਦਿਓ, ਬਾਕੀ ਬਾਅਦ 'ਚ ਦੇਖਾਂਗੇ, ਮੁੰਡਾ ਪੇਸ਼ ਕਰੋ, ਬਾਕੀ ਬਾਅਦ 'ਚ ਕਰਾਂਗੇ। ਫਿਰ ਅਸੀਂ ਪਾਲੀ ਸਾਹਿਬ ਸੁਖਦੇਵ ਜੀ ਨਾਲ ਕੰਟੈਕਟ ਕੀਤਾ ਕਿ ਪੰਥ ਦਾ ਕੰਮ ਹੈ, ਸਿੱਖੀਜ਼ਮ ਦੇ ਉੱਤੇ ਅਟੈਕ ਹੋ ਰਿਹਾ ਹੈ। ਉਸੇ ਵਜ੍ਹਾ ਦੇ ਨਾਲ ਮੇਰੀ ਜਿੰਨੀ ਕਮਿਊਨਿਟੀ ਤੁਸੀਂ ਪਿੱਛੇ ਬੈਠੇ ਦੇਖ ਰਹੇ ਹੋ, ਇਹ ਸਾਰੇ ਦਹਿਸ਼ਤ ਦੇ ਵਿੱਚ ਨੇ ਕਿ ਕੱਲ੍ਹ ਨੂੰ ਕਿਸੇ 'ਤੇ ਵੀ ਅਟੈਕ ਹੋ ਸਕਦਾ। ਕਾਰਨ ਕੀ ਹੋ ਰਿਹਾ ਹੈ ਕਿ ਨਵੇਂ ਮੁੰਡਿਆਂ ਨੂੰ ਸਾਰਿਆਂ ਨੂੰ ਦੱਸਿਆ ਜਾ ਰਿਹਾ ਕਿ ਤੁਸੀਂ ਕਿਉਂ ਕਰ ਰਹੇ ਹੋ, ਤੁਹਾਡੇ 'ਤੇ ਵੀ ਅਸੀਂ ਅਟੈਕ ਕਰ ਸਕਦੇ ਹਾਂ। ਇਹ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਪਿੰਡ ਦੇ ਵਿੱਚ। ਅਤੇ ਪ੍ਰਸ਼ਾਸਨ ਦੇ, ਹਰਿਆਣਾ ਸਰਕਾਰ ਨੂੰ, ਅਤੇ ਖਾਸ ਕਰ ਮੇਰਾ ਪੰਥ ਆ, ਉਹਨਾਂ ਦੇ ਜਥੇਦਾਰ ਜੀ ਨੂੰ ਹੱਥ ਜੋੜ ਬੇਨਤੀ ਹੈ ਕਿ ਇਸ ਮਸਲੇ ਨੂੰ ਜਿੰਨੀ ਜਲਦੀ ਸੁਲਝਾ ਲਿੱਤਾ ਜਾਵੇ ਅਤੇ ਉਹ ਠੀਕ ਰਹੇਗਾ। ਨਹੀਂ ਤਾਂ ਦਿਨੋਂ ਦਿਨ ਇਹ ਜਿੱਦਾਂ ਪਾਲੀ ਸਾਹਿਬ ਜੀ ਨੇ ਦੱਸਿਆ ਹੈ ਕਿ ਇਹ ਤਾਂ ਮੋਟਰਸਾਈਕਲ ਲੈ ਕੇ ਲਫੰਡਰ ਨੇ ਸਾਰੇ ਘੁੰਮਦੇ ਰਹੇ ਨੇ, ਇੱਧਰ ਉੱਧਰ ਭੱਜ ਰਹੇ ਨੇ, ਅਤੇ ਦਹਿਸ਼ਤ ਫੈਲ ਰਹੀ ਹੈ, ਜ਼ਹਿਰ ਫੈਲਾ ਰਹੇ ਨੇ, ਅਤੇ ਇਹਨੂੰ ਆਪਾਂ ਰੋਕਿਆ ਜਾ ਸਕੇ। ਇਹੀ ਮੇਰੀ ਪ੍ਰਸ਼ਾਸਨ ਦੇ ਅੱਗੇ ਗੁਜ਼ਾਰਿਸ਼ ਹੈ। ਨਾਲੇ ਮੈਂ ਇਸੇ ਵੀਡੀਓ ਦੇ ਰਾਹੀਂ ਆਪ ਜੀ ਸਾਰਿਆਂ ਨੂੰ ਚੇਤਾਉਣਾ ਚਾਹੁੰਦਾ ਕਿ ਮੇਰਾ ਪਰਿਵਾਰ ਜਾਂ ਮੇਰਾ ਸਮੁਦਾਇ ਦੇ ਮੇਰਾ ਭਾਈਚਾਰਾ ਬੈਠਾ, ਕਿਸੇ ਦਾ ਵੀ ਆਪਰੀ ਘਟਨਾ ਦੇ ਚੱਲਦੇ
ਕੋਈ ਨੁਕਸਾਨ ਹੋ ਗਿਆ, ਸਿੱਧਾ ਜਵਾਬ ਹਰਿਆਣਾ ਸਰਕਾਰ ਪ੍ਰਸ਼ਾਸਨ ਦਾ ਹੋਏਗਾ। ਪਿੰਡ ਬੋ ਅੰਬਾਲਾ ਪਿੰਡ ਦੇ ਪਾਸ ਹੈ। ਇੱਥੇ ਪਰਸੋਂ ਕਰਵਾ ਚੌਥ ਵਾਲੇ ਦਿਨ ਕੋਈ ਸਾਡੇ ਢਾਡੀ ਸਿੰਘ ਨੇ, ਗਿਆਨੀ ਦਇਆ ਸਿੰਘ ਦਿਲਵਰ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜਥੇ ਨੇ, ਜਿਨ੍ਹਾਂ ਦੀ ਕੁਝ ਸਾਲ ਪਹਿਲੇ ਡੈਥ ਵੀ ਹੋ ਚੁੱਕੀ ਹੈ, ਉਹਨਾਂ ਦੀ ਫੇਸਬੁੱਕ ਤੇ ਕੋਈ ਪੋਸਟ ਆਈ ਪੁਰਾਣੀ, ਜਿਨ੍ਹਾਂ ਵਿੱਚੋਂ ਵਰਤ ਬਾਰੇ ਸਿੱਖ ਕੌਮ ਦੇ ਨਿਯਮਾਂ ਅਨੁਸਾਰ, ਗੁਰਬਾਣੀ ਅਨੁਸਾਰ, ਸਾਡੀ ਮਰਿਆਦਾ ਅਨੁਸਾਰ ਉਹ ਬੋਲ ਰਹੇ ਸੀ। ਔਰ ਉਹ ਜਿਹੜੀ ਪੋਸਟ ਹੈ ਉਹਨਾਂ ਨੇ ਜੋ ਢਾਡੀ ਸਿੰਘ ਨੇ ਆਪਣੇ ਅਨੁਸਾਰ ਕਹੀ, ਔਰ ਉਹ ਪੋਸਟ ਭਾਈ ਫੁਲਜੀਤ ਸਿੰਘ ਗੋਹ ਵਾਲੇ, ਜਿਨ੍ਹਾਂ ਨੇ ਉਹ ਫੇਸਬੁੱਕ ਤੇ ਅੱਗੇ ਸ਼ੇਅਰ ਕਰਤੀ, ਔਰ ਉਹ ਪਿੰਡ ਵਿੱਚ ਇਸ ਗੱਲ ਦਾ ਵਿਵਾਦ ਉੱਠ ਗਿਆ। ਔਰ ਪੰਚਾਇਤੀ ਬੰਦੇ, ਸਿਆਣੇ ਬੰਦਿਆਂ ਨੇ ਕਹਿ ਕੇ ਪਰਸੋਂ ਹੀ ਸੁਲਟਾ ਲਿਆ ਰਾਤ ਨੂੰ, ਔਰ ਉਸ ਮੁੰਡੇ ਨੇ ਉਸ ਪੋਸਟ ਨੂੰ ਡਿਲੀਟ ਕਰਤਾ। ਪੰਚਾਇਤ ਵਿੱਚ ਉਸ ਗੱਲ ਦੀ ਖਿਮਾ ਯਾਚਨਾ ਵੀ ਹੋ ਗਈ, ਮਾਫੀ ਹੋ ਗਈ। ਬਾਵਜੂਦ ਉਸ ਦੇ ਇੱਥੋਂ ਦੇ ਸ਼ਰਾਰਤੀ ਅਨਸਰ ਕੁਝ ਬੰਦੇ ਇਕੱਠੇ ਹੋ ਕੇ ਰਾਤ ਨੂੰ ਸੈਂਕੜਾਂ ਦੀ ਤਾਦਾਦ ਵਿੱਚ ਆਸ-ਪਾਸ ਦਾएं ਬਾएं ਤੋਂ ਬੁਲਾਇਆ। ਉਹਨਾਂ ਨੇ ਆਪਣੇ ਸਾਥੀਆਂ ਨੂੰ, ਲਾਠੀ ਡੰਡਿਆਂ ਕਿਰਪਾਨਾਂ ਨਾਲ ਉਹ ਲੈਸ ਸਨ। ਉਹਨਾਂ ਨੇ ਗਲੀਆਂ ਵਿੱਚ ਦੀ ਨਾਅਰੇਬਾਜ਼ੀ ਇਤਰਾਜ਼ਯੋਗ ਕਰਦੇ ਹੋਏ, ਜਿਹੜੀ ਨਾਅਰੇਬਾਜ਼ੀ ਵਿੱਚ ਖਾਲਿਸਤਾਨ ਮੁਰਦਾਬਾਦ ਵੀ ਕਿਹਾ ਗਿਆ, ਜਦ ਕਿ ਸਾਡੇ ਇਲਾਕੇ ਵਿੱਚ, ਇਸ ਪਿੰਡ ਵਿੱਚ ਕਦੇ ਖਾਲਿਸਤਾਨ ਦੀ ਗੱਲੇ ਨਹੀਂ ਆਈ। ਇੱਥੋਂ ਪਤਾ ਲੱਗਦਾ ਦੰਗੇ ਫਲਾਣਾ ਚਾਹੁੰਦੇ ਸਨ। ਮਾਫੀ ਤੋਂ ਬਾਅਦ, ਭਾਵ ਕਿ ਡਿਲੀਟ ਕਰਨ ਤੋਂ ਬਾਅਦ, ਉਹਨਾਂ ਨੇ ਗਲੀਆਂ ਵਿੱਚ ਦੀ ਜਾਂਦੇ ਹੋਏ ਫੁਲਜੀਤ ਸਿੰਘ ਦੇ ਘਰ ਜਾ ਕੇ ਹਮਲਾ ਬੋਲਿਆ। ਹਮਲਾ ਵੀ ਐਸਾ ਬੋਲਿਆ ਕਿ ਇੱਟਾਂ ਰੋੜੇ ਬਰਸਾ ਕੇ ਸ਼ੀਸ਼ੇ ਤੋੜ ਦਿੱਤੇ, ਕਾਰ ਤੋੜ ਦਿੱਤੀ, ਕੈਮਰੇ ਗਲੀ ਵਿੱਚ ਲੱਗੇ ਸਨ ਉਹ ਤੋੜ ਦਿੱਤੇ, ਬਾਹਰ ਬਿਜਲੀ ਦੇ ਮੀਟਰ ਤੇ ਇੱਟਾਂ ਦੇ ਨਾਲ ਹਮਲਾ ਕੀਤਾ, ਤੋੜ ਦਿੱਤੇ, ਔਰ ਚੈਲੰਜ ਕੀਤਾ ਕਿ ਇਸ ਨੂੰ ਅਸੀਂ ਅੱਜ ਮਾਰ ਕੇ ਜਾਵਾਂਗੇ, ਅਸੀਂ ਸਿੱਖਾਂ ਦਾ ਇਹ ਕਰ ਦਿਆਂਗੇ, ਖਾਲਿਸਤਾਨੀਆਂ ਦਾ ਉਹ ਕਰ ਦਿਆਂਗੇ। ਔਰ ਥੋੜ੍ਹੀ ਦੇਰ ਬਾਅਦ ਉੱਥੇ ਪੁਲਿਸ ਵੀ ਆ ਕੇ ਤਮਾਸ਼ਬੀਨ ਬਣ ਗਈ। ਬਜਾਏ ਹਟਾਉਣ ਦੇ ਤਮਾਸ਼ਬੀਨ ਰੂਪ ਹੋ ਗਿਆ। ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਗਿਆ, ਔਰ ਉਹ ਬੱਚਾ ਗਲੀਆਂ 'ਚੋਂ ਟੱਪ ਕੇ ਆਪਣੀ ਜਾਨ ਬਚਾ ਕੇ ਉੱਥੋਂ ਗਿਆ। ਔਰ ਉਸ ਤੋਂ ਬਾਅਦ ਅਗਲੇ ਦਿਨ ਕੱਲ੍ਹ ਸਵੇਰੇ ਪੁਲਿਸ ਨੇ ਉਲਟਾ 295 ਏ ਦਾ ਪਰਚਾ ਫੁਲਬੀਰ ਸਿੰਘ ਤੇ ਹੀ ਦਰਜ ਕਰ ਦਿੱਤਾ। ਔਰ ਅਸੀਂ ਫਿਰ ਕੱਲ੍ਹ ਇੱਥੇ ਪਿੰਡ ਵਿੱਚ ਆਏ, ਸਾਰੀ ਜਾਂਚ ਪੜਤਾਲ ਕੀਤੀ, ਡੀਐਸਪੀ ਨਾਲ ਵੀ ਗੱਲ ਹੋਈ, ਐਸਐਚਓ ਨਾਲ ਵੀ ਹੋਈ, ਪਿੰਡ ਵਾਲੇ ਨਾਲ ਗਈ। ਉਹਨਾਂ ਨੇ ਪਰਿਵਾਰ ਵਿੱਚ ਜਾ ਕੇ ਦੇਖਿਆ, ਸ਼ੀਸ਼ੇ ਟੁੱਟੇ ਪਏ, ਇੱਟਾਂ ਪਈਆਂ ਨੇ, ਵੀਡੀਓ ਬਣੀ ਹੈ ਸਾਰੀ। ਔਰ ਉਹ ਵੀਡੀਓ ਲੈ ਕਰਕੇ ਅਸੀਂ ਐਸਪੀ ਸਾਹਿਬ ਕੋਲ ਗਏ ਔਰ ਕਿਹਾ ਕਿ ਉਹਨਾਂ ਤੇ ਜਿਨ੍ਹਾਂ ਨੇ ਕਾਤਲਾਨਾ ਹਮਲਾ ਕੀਤਾ ਹੈ, ਮਾਰਨ ਦੇ, ਉਸ ਬੱਚੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਬਣਦੀ ਧਾਰਾ 307 ਅਟੈਂਪਟ ਟੂ ਮਰਡਰ ਲਗਾਈ ਜਾਏ, ਘਰ ਵਿੱਚ ਹਮਲਾ ਕੀਤਾ ਉਹ ਲਗਾਈ ਜਾਏ, ਔਰ ਗਾਲਾਂ ਇਤਰਾਜ਼ਯੋਗ ਕੱਢੀਆਂ ਉਹ ਧਾਰਾਵਾਂ ਲਗਾਈ ਜਾਣ, ਦੰਗਾ ਫੈਲਾਉਣ ਦੀ ਕੋਸ਼ਿਸ਼ ਦੀ ਵੀ ਧਾਰਾ ਲਗਾਈ ਜਾਏ, ਭਾਈਚਾਰਾ ਵਿਗਾੜਨ ਦੀ। ਪਰ ਅਸੀਂ ਕੱਲ੍ਹ ਐਪਲੀਕੇਸ਼ਨ ਦੇ ਆਏ, ਉਸ ਐਪਲੀਕੇਸ਼ਨ 'ਤੇ ਹੁਣ ਤੱਕ ਕੋਈ ਗੌਰ ਨਹੀਂ ਹੋਈ, ਔਰ ਉਸ ਨੂੰ ਜਿਸ 'ਤੇ ਸਾਡੇ ਬੱਚੇ 'ਤੇ 295 ਏ ਲੱਗੀ ਹੈ, ਉਹ ਆਪਣੀ ਜ਼ਮਾਨਤ ਕਰਾਏਗਾ। ਪੁਲਿਸ ਆਪਣੀ ਕਾਰਵਾਈ ਪਾਵੇ, ਉਸ ਨੂੰ ਟਰੇਸ ਕਰੇ ਜਾਂ ਉਹ ਬੇਲ ਲਵੇ। ਇਹ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ। ਪਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ, ਅੰਬਾਲੇ ਦੇ ਨੂੰ ਬੇਨਤੀ ਕਰਦੇ ਹਾਂ ਕਿ ਇਸ ਦੇ ਵਿੱਚ ਬਣਦੀ ਕਾਰਵਾਈ ਉਹਨਾਂ ਜਿਨ੍ਹਾਂ ਨੇ ਹਮਲਾ ਕੀਤਾ, ਸ਼ਰਾਰਤਾਂ ਕਰੇ ਨੇ। ਇੱਕ ਪਾਸੇ ਸਮਝੌਤੇ ਦੀ ਗੱਲਾਂ ਪੁਲਿਸ ਕਰਦੀ ਹੈ, ਦੂਸਰੇ ਪਾਸੇ ਅੱਜ ਸਵੇਰੇ ਫਿਰ ਉਹਨਾਂ ਨੇ ਮੋਟਰਸਾਈਕਲ ਲੈ ਕੇ ਰੈਲੀ ਕੀਤੀ, ਇੱਥੇ ਪਿੰਡ ਵਿੱਚ ਕੀਤੀ, ਧਮਕੀਆਂ ਦਿੱਤੀਆਂ, ਔਰ ਅੰਬਾਲਾ ਕੈਂਟ ਦੇ ਬਾਜ਼ਾਰਾਂ ਵਿੱਚ ਦੀ ਜਾ ਕਰਕੇ ਧਮਕੀਆਂ ਦਿੰਦੇ ਰਹੇ। ਜਗ੍ਹਾ ਜਗ੍ਹਾ ਉਹਨਾਂ ਨੇ ਤਕਰੀਰਾਂ ਦਿੱਤੀਆਂ, ਗਲਤ ਬਿਆਨਬਾਜ਼ੀ ਕੀਤੀ, ਭਾਵ ਉਹ ਅੰਬਾਲੇ ਦਾ ਮਾਹੌਲ ਵਿਗਾੜਨਾ ਚਾਹੁੰਦੇ ਹਨ। ਇਸ ਵੱਲ ਹਰਿਆਣਾ ਦੀ ਸਰਕਾਰ ਵੀ ਧਿਆਨ ਦੇਵੇ। ਇਹਨਾਂ ਮੁਲਜ਼ਮਾਂ ਨੂੰ ਜਿਹੜੇ ਗਾਲਾਂ ਕੱਢ ਰਹੇ ਨੇ, ਜਾਣ ਬੁੱਝ ਕੇ ਦੰਗੇ ਫੈਲਾ ਰਹੇ ਨੇ, ਇਹਨਾਂ ਨੂੰ ਫੌਰਨ ਤੌਰ 'ਤੇ ਅੰਦਰ ਕਹੇ। ਜਦ 295 ਦਾ ਪਰਚਾ ਉਸ ਮੁੰਡੇ ਤੋਂ ਹੋ ਗਿਆ ਤਾਂ ਫਿਰ ਪੁਲਿਸ ਇਸ ਤਰ੍ਹਾਂ ਲਿਹਾਜ਼ ਕਿਉਂ ਕਰ ਰਹੀ ਹੈ? ਜਦ ਘਰ ਵਿੱਚ ਕਾਤਲਾਨਾ ਹਮਲਾ ਹੋ ਗਿਆ, ਪੁਲਿਸ ਨੇ ਮੌਕਾ ਦੇਖਿਆ, ਅਸੀਂ ਪੈਨ ਡਰਾਈਵ ਬਣਾ ਕੇ ਸਬੂਤ ਦੇ ਆਏ, ਐਸਪੀ ਸਾਹਿਬ ਨੂੰ ਕੱਲ੍ਹ ਅਸੀਂ ਪੇਸ਼ ਹੋ ਕੇ ਸਾਰਾ ਇਲਾਕਾ ਆਪਣੀ ਦਾਸਤਾਨ ਦੱਸ ਕੇ ਆਏ। ਅਸੀਂ ਕਹਿੰਦੇ ਹਾਂ ਕਾਨੂੰਨੀ ਕੰਮ ਕਰੇ ਪੁਲਿਸ,
जब ਉਹਦੇ ਤੇ ਧਾਰਾ ਲੱਗੀ, ਜਿਹਨੇ ਮਾਫੀ ਵੀ ਮੰਗ ਲਈ, ਡਿਲੀਟ ਵੀ ਹੋ ਗਈ, ਫਿਰ ਵੀ ਧਾਰਾ ਲੱਗੀ, ਉਹਦੇ ਬਾਵਜੂਦ ਵੀ ਉਹ ਤਮਾਸ਼ਬੀਨ ਮੋਟਰਸਾਈਕਲਾਂ ਦੀ ਰੈਲੀਆਂ ਕੱਢ ਕੇ ਅੰਬਾਲੇ ਦੇ ਵਿੱਚ ਦਹਿਸ਼ਤ ਵਾਲਾ ਮਾਹੌਲ ਫੈਲਾ ਰਹੇ ਨੇ। ਮੈਂ ਪੁਲਿਸ ਪ੍ਰਸ਼ਾਸਨ ਨੂੰ, ਆਫੀਸਰ ਸਾਹਿਬਾਨਾਂ ਨੂੰ, ਐਸਪੀ ਸਾਹਿਬਾਨ, ਡੀਐਸਪੀ ਸਾਹਿਬਾਨ, ਐਸਐਚਓ ਸਾਹਿਬਾਨ ਔਰ ਹਰਿਆਣਾ ਸਰਕਾਰ ਨੂੰ ਬੇਨਤੀ ਕਰਦਾ ਕਿ ਬਣਦੀ ਕਾਰਵਾਈ ਉਹਨਾਂ ਦੇ ਕਾਨੂੰਨ ਅਨੁਸਾਰ ਕਰੋ। ਜਿਨ੍ਹਾਂ ਨੇ ਕਾਤਲਾਨਾ ਹਮਲਾ ਕੀਤਾ ਉਹਨਾਂ ਦੀ ਪਛਾਣ ਹੋਈ ਹੈ, ਉਹਨਾਂ ਦੇ ਨਾਮ ਦੇ ਦਿੱਤੇ ਗਏ ਨੇ ਕੰਪਲੇਂਟ ਵਿੱਚ। ਜਲਦੀ ਤੋਂ ਜਲਦੀ ਪੁਲਿਸ ਬਣਦੀ ਕਾਰਵਾਈ ਕਰੇ। ਜੇ ਨਾ ਕੀਤੀ, ਜੇ ਉਹ ਫਿਰ ਰੈਲੀਆਂ ਕੱਢ ਰਹੇ ਨੇ, ਫਿਰ ਸਾਡੀ ਸਿੱਖ ਸੰਗਤ ਵੱਲੋਂ ਵੀ ਸਾਰਾ ਕੁਝ ਹੋਵੇਗਾ, ਇਲਾਕੇ ਦੀ ਇਕੱਤਰਤਾ ਹੋਵੇਗੀ। ਅਸੀਂ ਕੱਲ੍ਹ ਤੱਕ ਫਿਰ ਪੁਲਿਸ ਨੂੰ ਟਾਈਮ ਦੇ ਦਿੰਦੇ ਹਾਂ। ਜੇ ਉਹਨਾਂ 'ਤੇ ਪਰਚਾ ਦਰਜਾ ਨਾ ਕੀਤਾ ਤਾਂ ਫਿਰ ਕੱਲ੍ਹ ਅਸੀਂ ਭਾਰੀ ਮੀਟਿੰਗ ਬੈਠ ਕੇ ਇਲਾਕਾ ਵਾਸੀ ਸਾਰੇ ਹਰਿਆਣੇ ਪੰਜਾਬ ਤੋਂ ਫਿਰ ਸੰਗਤ ਆਵੇਗੀ। ਇਸ ਦੀ ਜ਼ਿੰਮੇਵਾਰੀ ਫਿਰ ਪੁਲਿਸ ਪ੍ਰਸ਼ਾਸਨ ਦੀ, ਹਰਿਆਣਾ ਸਰਕਾਰ ਦੀ ਹੋਵੇਗੀ। ਅਸੀਂ ਫਿਰ ਦੁਬਾਰੇ ਬੇਨਤੀ ਕਰਦੇ ਹਾਂ, ਉਹਨਾਂ ਤਮਾਸ਼ਬੀਨਾਂ 'ਤੇ ਜਿਹੜੇ ਹੁਣ ਵੀ ਖਬਰ ਆਈ ਵਾਲੇ ਕੈਂਟ ਵਿੱਚ ਜਲੂਸ ਕੱਢ ਰਹੇ ਨੇ, ਉਹਨਾਂ ਨੂੰ ਫੌਰਨ ਤੌਰ 'ਤੇ ਫੜ ਕੇ ਕੰਪਲੇਂਟ ਅਨੁਸਾਰ, ਕਾਨੂੰਨ ਅਨੁਸਾਰ ਅੰਦਰ ਕੀਤਾ ਜਾਏ, ਤਾਂ ਜੋ ਉਹ ਪਿੰਡ ਵਿੱਚ ਹੋਰ ਕੋਈ ਕਾਰਵਾਈ ਗਲਤ ਕਿਸੇ 'ਤੇ ਹੱਥ ਨਾ ਚੱਕ ਲੈਣ। ਇਹ ਬੇਨਤੀ ਹੈ। ਔਰ ਜੋ ਪਿੰਡ ਦਾ ਮਾਹੌਲ ਹੈ ਉਹ ਵੀ ਦਹਿਸ਼ਤ ਵਾਲਾ ਬਣਿਆ ਹੈ, ਔਰ ਉਹ ਬੱਚਾ ਉਸ 'ਤੇ ਪੁਲਿਸ ਕਾਰਵਾਈ ਕਰੇ ਔਰ ਉਹਨਾਂ 'ਤੇ ਵੀ ਬਣਦੀ ਕਰੇ। ਇਹ ਸਾਡੀ ਬੇਨਤੀ ਹੈ। ਕਿ ਇਹ ਇੰਨਾ ਵੱਡਾ ਜਿਹੜਾ ਹਮਲਾ ਸਾਡੀ ਸਿੱਖੀ ਦੇ ਉੱਤੇ ਹੁਣ ਕੀਤਾ ਜਾ ਰਿਹਾ, ਇਹਦੇ ਉੱਤੇ ਪੂਰੀ ਤਫਤੀਸ਼ ਨਾਲ ਤੁਸੀਂ ਦੱਸੋ ਕਿ ਮਸਲਾ ਵੀ ਜੀ ਕਦੋਂ ਦਾ ਹੈ, ਕਿਸ ਵੇਲੇ ਕੀ ਗੱਲ ਹੋਈ ਹੈ ਸਾਰੀ? ਮੈਂ ਉਹਦਾ ਜੀ ਵੈਸੇ ਤਾਂ ਮੈਂ ਉਹਦਾ ਚਾਚਾ ਲੱਗਦਾ ਰਿਲੇਸ਼ਨ। ਹਾਂਜੀ 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 ਜੀ, ਠੀਕ ਹੈ ਜੀ। ਜੀ। ਤੇ ਗੱਲ ਇਹ ਹੋਈ ਸੀਗੀ ਕਿ ਕਰਵਾ ਚੌਥ ਦੇ ਉੱਤੇ ਬੱਚੇ ਨੂੰ ਕਿੱਥੋਂ ਆਈ ਸੀਗੀ, ਸ਼ੇਅਰ ਹੋਈ ਸੀ ਗੱਲ ਜੀ। ਨਹੀਂ, WhatsApp ਦੇ ਉੱਤੇ, Facebook ਦੇ ਉੱਤੇ? ਫੇਸਬੁੱਕ ਦੇ ਉੱਤੇ ਜੀ। ਜੀ, ਠੀਕ ਹੈ ਨਾ ਜੀ। ਉਹ ਪੁਰਾਣੀਆਂ, ਉਹ ਢੱਡੀਆਂ, ਉਹ ਮਤਲਬ ਜਿਹੜੇ ਢਾਡੀ ਹੱਥਾ ਆ, ਉਹ ਬੰਦਾ ਸ਼ਾਇਦ ਮੇਰੇ ਖਿਆਲ 'ਚ ਅੱਜ ਪਤਾ ਲੱਗਿਆ ਡੈਥ ਵੀ ਹੋ ਗਈ ਉਹਦੀ, ਲੇਕਿਨ ਉਹ ਬਹੁਤ ਪੁਰਾਣੀ ਆ। ਕਿਸੇ ਨੇ ਸ਼ੇਅਰ ਕੀਤੀ ਸੀ ਉਹਨੇ, ਤੇ ਉਹ ਮਤਲਬ ਉਹਨੂੰ ਸ਼ੇਅਰ ਹੋਈ ਆ ਤਾਂ ਉਹਨੇ ਅੱਗੇ ਸ਼ੇਅਰ ਕਰਤੀ ਸੀ ਜੀ। ਠੀਕ ਠੀਕ ਹੈ ਜੀ। ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਬਈ ਆਪਣਾ ਜਿਹੜੀ ਉਹਦੇ ਪੇਜ ਲਾਈਕ ਦੇ ਵਿੱਚ ਹੁੰਦੇ ਨੇ, ਮਤਲਬ ਜੋ ਵੀ ਉਹਦੇ ਫਰੈਂਡ ਸਰਕਲ, ਉਹਦੇ ਵਿੱਚੋਂ ਕੁਛ ਓਬਜੈਕਸ਼ਨ ਹੋਇਆ ਤੇ ਉਹਨੇ ਡਿਲੀਟ ਕਰਤੀ ਹੈ ਜੀ। ਠੀਕ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਡਿਲੀਟ ਹੋ ਗਈ ਤੇ ਉਸ ਤੋਂ ਬਾਅਦ ਇਹ ਮਤਲਬ ਜਿਹਨੇ ਓਬਜੈਕਸ਼ਨ ਕੀਤਾ ਸੀ, ਇਹਨਾਂ ਦੇ ਵਿੱਚੋਂ ਹੀ ਸਾਡੇ ਪਿੰਡ ਤੋਂ ਜਿਹੜੇ ਕੁਛ ਮਤਲਬ ਹਿੰਦੂ ਵੀਰ ਨੇ, ਉਹ ਸਾਰਿਆਂ ਨੇ ਉਹਨਾਂ ਨੇ ਉਹ ਕੀਤਾ ਕਿ ਬਈ ਯਾਰ ਠੀਕ ਆ, ਬੈਠੀ ਕੋਈ ਨਹੀਂ, ਸਭਾ ਕੋਈ ਨਹੀਂ ਬੈਠੀ ਹੈਗੀ। ਉਹਨੇ ਮਤਲਬ ਉਹ ਕਹਿੰਦਾ ਮੈਂ ਸੌਰੀ ਫੀਲ ਕਰਦਾ ਜੇ ਹਾਰਟ ਕਿਸੇ ਦਾ ਇੱਦਾਂ ਹੋਇਆ, ਤੇ ਆਪਾਂ ਉਹ ਕਰਦੇ ਹਾਂ। ਤੇ ਉਹ ਤੋਂ ਬਾਅਦ ਰਾਤ ਨੂੰ 11:30 ਵਜੇ ਉਹਦੇ ਘਰੇ ਅਟੈਕ ਹੋਇਆ ਜੀ। ਜੀ। ਤੇ 11:30 ਵਜੇ ਅਟੈਕ ਹੋਇਆ ਤੇ ਉਸ ਟਾਈਮ ਦੇ ਉੱਤੇ ਫਿਰ ਉਹ ਮਤਲਬ ਪਹਿਲਾਂ ਤੋਂ ਮੈਂ ਵੀ ਹੋਈ ਉਹਦੇ ਨਾਲ, ਸ਼ਾਇਦ ਮਤਲਬ ਫੁਟੇਜ ਦੇ ਕਲੀਅਰ ਥੋੜ੍ਹੀ ਹੈਗੀ ਆ। ਉਹ ਤੋਂ ਬਾਅਦ ਉਹ ਇੱਟਾਂ ਦੇ ਪੱਥਰ ਵਸਾਏ ਗਏ ਤੇ ਸ਼ੀਸ਼ੇ ਤੋੜੇ ਗਏ। ਉਹ ਬੇਜੀ ਕੋਲ, ਸਤਵੰਤ ਸਿੰਘ ਕੋਲੇ ਹੈਗੀ ਆ ਉਹ, ਹੈ ਤੇ ਫੋਟੋਆਂ ਤੇ ਉਹ ਫੋਟੋਆਂ ਵੀ ਜੀ ਸਾਡੇ ਕੋਲ ਆ ਗਈਆਂ ਨੇ। ਤੇ ਮਤਲਬ ਘਰ ਦੇ ਉੱਤੇ ਰਾਤੀ ਹਮਲਾ ਕੀਤਾ ਗਿਆ? ਇਹ ਰਾਤੀ 11:30 ਵਜੇ ਹਮਲਾ ਹੋਇਆ ਜੀ। ਤੇ ਉਸ ਤੋਂ ਬਾਅਦ ਫਿਰ ਐਸਐਚਓ ਸਾਹਿਬ ਆ ਗਏ ਸੀਗੇ, ਐਸਪੀ ਸਾਹਿਬ ਆ ਗਏ ਸੀਗੇ, ਡੀਐਸਪੀ ਸਾਹਿਬ ਆ ਗਏ ਸੀ, ਐਸਪੀ ਨਹੀਂ ਡੀਐਸਪੀ ਸਾਹਿਬ ਆ ਗਏ ਸੀਗੇ। ਉਹਨਾਂ ਨੇ ਕਿਹਾ ਕਿ ਠੀਕ ਹੈ, ਮਤਲਬ ਹੋ ਗਿਆ। ਲੇਕਿਨ ਉਹ ਮੇਨ ਵਾਇਲ ਕੀ ਹੈ ਕਿ ਮੁੰਡਾ ਡਰ ਗਿਆ ਜ਼ਿਆਦਾ, ਮੁੰਡਾ ਆਪਣੇ ਪਰਿਵਾਰ ਨੂੰ ਲੈ ਕੇ ਇੱਥੋਂ ਨਿਕਲ ਗਿਆ। ਤੁਹਾਨੂੰ ਸਹੀ ਗੱਲ ਦੱਸਾਂ ਜੀ, ਕਿਉਂਕਿ ਡਰ ਹੀ ਐਸਾ ਬਣ ਗਿਆ ਕਿ ਰਾਤ ਮੇਰਾ ਸਕੂਨ ਤੋਂ ਚੁੱਪ ਸੀ, ਜਾਂ ਮਾਹੌਲ ਹੀ ਇੱਦਾਂ ਦਾ ਬਣ ਗਿਆ ਸੀ। ਉਹ ਕਹਿੰਦਾ ਮੈਂ ਇੱਥੋਂ ਸੇਫ ਹੋਣਾ ਚਾਹੁੰਦਾ। ਉਹ ਆਪਣਾ ਕਿਤੇ ਚਲੇ ਗਿਆ ਜੀ। ਤੇ ਉਹ ਤੋਂ ਬਾਅਦ ਹੁਣ ਸਾਨੂੰ ਆਸ਼ਵਾਸਨ ਇਹ ਮਿਲਿਆ ਕਿ ਬਈ ਅਸੀਂ ਅਫਸਰਾਂ ਨਾਲ ਗੱਲ ਕਰਕੇ ਜਿਹੜਾ ਦੂਜਾ ਪੱਖ ਆ ਉਹਦੇ ਉੱਤੇ ਅਸੀਂ FIR ਕਰਾਂਗੇ। ਨਹੀਂ ਭਾਈ ਸਾਹਿਬ ਜੀ, ਮੈਂ ਸਵਾਲ ਕੁਝ ਪੁੱਛਣਾ ਚਾਹੁੰਦਾ ਆਪ ਜੀ ਤੋਂ। ਬਈ ਸਭ ਤੋਂ ਪਹਿਲੇ ਤਾਂ ਆਪ ਜੀ ਦੱਸੇ ਕਿ ਆਪ ਜੀ ਦਾ ਭਤੀਜਾ ਹੁਣ ਸਭ ਪਰਿਵਾਰ ਇਸ ਵੇਲੇ ਕਿੱਥੇ ਜਾ ਚੁੱਕਾ ਹੈਗਾ, ਆਪ ਜੀ ਨੂੰ ਵੀ ਨਹੀਂ ਪਤਾ। ਤੇ ਤੁਹਾਡੇ ਵੱਲੋਂ ਜਾਂ ਭਾਈ ਸਾਹਿਬ ਵੱਲੋਂ ਜਿਹੜੇ ਸਾਰ ਸਾਹਿਬ ਦੇ ਉੱਤੇ ਫੁਲਜੀਤ ਸਿੰਘ ਨਾਮ ਹੈਗਾ ਜੀ, ਫੁਲਜੀਤ ਸਿੰਘ, ਤੇ ਤੁਹਾਡੇ ਵੱਲੋਂ ਕੋਈ FIR ਦਰਜ ਨਹੀਂ ਕੀਤੀ ਕਿ ਤੁਹਾਡੇ ਘਰ 200-250 ਬੰਦਾ ਕੀ ਕਹਿੰਦੇ ਨੇ 84 ਵਾਂਗ ਤੁਹਾਡੇ ਘਰ ਤੇ ਹਮਲਾ ਕਰ ਰਿਹਾ, ਪਥਰਾਵ ਹੋ ਰਿਹਾ, ਤੇ ਤੁਹਾਡੇ ਵੱਲੋਂ ਕੋਈ FIR ਨਹੀਂ ਦਰਜ ਕੀਤੀ ਗਈ? ਨਹੀਂ, ਸਾਡੇ ਵੱਲੋਂ ਇੱਦਾਂ ਆ ਕਿ ਪਹਿਲਾਂ ਜਿਹੜੇ ਸੀਗੇ
ਇਹ ਮਤਲਬ ਉਦੋਂ ਦੀ ਗੱਲ ਹੈ ਜੀ, ਕਰਵਾ ਚੌਥ ਵਾਲੇ ਦੀ ਰਾਤ ਦੀ ਗੱਲ ਹੈ ਜੀ। ਉਦੋਂ ਰਾਤ ਨੂੰ ਹੋ ਗਈ ਤੇ ਸਵੇਰ ਨੂੰ ਫਿਰ ਕਮਿਊਨਿਟੀ ਇਕੱਠੀ ਹੋਈ ਹੈ, ਜਿਹੜਾ ਪਿੰਡ ਦਾ ਭਾਈਚਾਰਾ ਇਕੱਠਾ ਹੋਇਆ ਜੀ। ਠੀਕ ਹੈ। ਉਹਨਾਂ ਨੇ ਸਾਰਿਆਂ ਨੇ ਫਿਰ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਇਹ ਚਲੋ ਇਹ ਠੀਕ ਨਹੀਂ ਹੈਗਾ, ਲੇਕਿਨ ਇਹ ਨਹੀਂ ਕਰਨਾ ਚਾਹੀਦਾ ਕਿਉਂਕਿ 295 ਦਾ ਜਿਹੜਾ ਹੁਣ ਭਾਈ ਸਾਹਿਬ ਦੇ ਉਹ ਦਰਜ ਹੋ ਚੁੱਕਿਆ ਹੈ, FIR ਦਰਜ ਹੋ ਚੁੱਕੀ ਹੈ ਜੀ ਜੀ। ਉਹ ਹੋਈ ਹੈ ਜੀ 25 ਤਰੀਕ ਨੂੰ 3:15 ਤੇ। ਠੀਕ ਹੈ ਨਾ ਜੀ। ਇਹ ਰਾਤ ਨੂੰ 25 ਨੂੰ ਹੋ ਗਈ ਹੈ ਗੱਲ। ਤੋਂ ਕਹਿੰਦੇ ਸਾਨੂੰ ਵੀ ਨਹੀਂ ਪਤਾ ਸੀਗਾ, ਸਾਨੂੰ ਇਹ ਪਤਾ ਲੱਗਿਆ ਕਿ ਸ਼ਾਇਦ ਦਰਜ ਹੋ ਚੁੱਕਾ 295 ਦੇ ਵਿੱਚ, ਤੇ ਇਦਾਂ ਕਰਕੇ ਆ। ਤੇ ਅਸੀਂ ਕਿਹਾ ਸਾਡਾ ਕੀ ਸਟੈਪ ਆ। ਤੇ ਜਿਹੜੀ ਇੱਥੋਂ ਦੀ ਸਾਡੇ ਜਥੇਬੰਦੀਆਂ ਦੇ ਵਿੱਚੋਂ ਪਾਲੀ ਵੀਰ ਜੀ ਨੇ, ਹਰਪਾਲ ਸਿੰਘ ਪਾਲੀ ਜੀ SGPC ਦੇ ਮੈਂਬਰ ਨੇ, ਉਹ ਆਏ। ਉਹ ਕਹਿੰਦੇ ਵੀ ਤੁਸੀਂ ਕੀ ਕੀਤਾ ਸੀਗਾ? ਅਸੀਂ ਤਾਂ ਕੁਝ ਨਹੀਂ ਕੀਤਾ। ਕਹਿੰਦੇ ਪਰਿਵਾਰ ਵੱਲੋਂ ਦੇਣੀ ਸੀਗੀ। ਤੇ ਅਸੀਂ ਕਿਹਾ ਪਰਿਵਾਰ ਵੱਲੋਂ ਅਸੀਂ ਤਾਂ ਨਹੀਂ ਨਾ, ਸਾਨੂੰ ਕੋਈ ਗੱਲਬਾਤ ਦਾ ਪਤਾ ਲੱਗੇ ਵੀ ਜੀ ਤਾਂ ਹੀ ਆ। ਤੇ ਉਹ ਕਹਿੰਦੇ ਨਹੀਂ ਆਪਾਂ SP ਸਾਹਿਬ ਕੋਲੇ ਚੱਲਾਂਗੇ। SP ਸਾਹਿਬ ਕੋਲੇ ਗਏ। ਉਹਨਾਂ ਨੇ ਸਾਡੀ ਜਿਹੜੀ ਸ਼ਿਕਾਇਤ ਸੀ, ਜਿਹੜੇ ਭਾਈ ਸਾਹਿਬ ਨੇ ਸਾਡੇ ਲਖਵੀਰ ਸਿੰਘ ਨੇ, ਉਹਨਾਂ ਨੇ ਦੇਖਿਆ ਸਾਰਾ ਇਹ ਮੰਜ਼ਰ ਦੇਖਿਆ ਜਿਹੜਾ ਰਾਤ ਨੂੰ ਹੋਇਆ। ਉਹਦਾ ਲਾਗੇ ਘਰ ਆ, ਮੇਰਾ ਘਰ 2 ਕਿਲੋਮੀਟਰ ਦੂਰ। ਠੀਕ ਹੈ ਜੀ ਜੀ। ਤੇ ਲਖਵੀਰ ਸਿੰਘ ਭਾਈ ਸਾਹਿਬ ਨੇ ਦੇਖਿਆ ਤੇ ਉਹਨਾਂ ਵੱਲੋਂ ਉਹਨਾਂ ਨੇ ਫਿਰ ਪਾਲੀ ਵੀਰ ਜੀ ਨੇ ਐਪਲੀਕੇਸ਼ਨ ਦਵਾਈ ਆ। ਤੇ ਫਿਰ ਅੱਜ ਵੀ ਗਏ ਸੀ ਅਸੀਂ, ਤੇ ਉਹ ਕਹਿੰਦੇ ਵੀ ਪ੍ਰਸ਼ਾਸਨ ਨਾਲ ਗੱਲ ਹੋ ਕੇ ਜਿੱਦਾਂ ਵੀ ਹੋਏਗਾ ਅਸੀਂ FIR ਦਰਜ ਕੀਤੀ ਜਾਏਗੀ। ਇਹ ਹੋਈ ਹੈ ਗੱਲ। ਮਤਲਬ ਆਪ ਜੀ ਦਾ ਕਹਿਣ ਦਾ ਭਾਵ ਹੈ ਕਿ ਤੁਹਾਨੂੰ ਸਿਰਫ ਆਸ਼ਵਾਸਨ ਮਿਲਿਆ ਹੈ ਤੇ ਆਪਾਂ ਦੂਜੀ ਧਿਰ ਵੱਲੋਂ ਬਕਾਇਦਾ ਆਪ ਜੀ ਦੇ ਭਤੀਜੇ ਦੇ ਉੱਤੇ 295 ਦਾ ਕੇਸ ਰਜਿਸਟਰਡ ਹੋ ਚੁੱਕਾ ਹੈ। ਹਾਂਜੀ, ਹੋ ਚੁੱਕਿਆ ਜੀ, ਉਹ ਤਾਂ ਹੋ ਗਿਆ। ਤੇ ਤੁਹਾਨੂੰ ਹੁਣ ਆਸ਼ਵਾਸਨ ਦਿੱਤਾ ਜਾ ਰਿਹਾ ਹੈਗਾ ਕਿ ਜੀ ਵੀ ਪਹਿਲੇ ਉਹਨਾਂ ਨੂੰ ਪੇਸ਼ ਕਰੋ ਤੇ ਫਿਰ ਅਸੀਂ ਤੁਹਾਡੀ ਵੀ ਕਹਿਣ ਦੇ ਉੱਤੇ ਵੀ ਕੇਸ ਦਰਜ ਕਰ ਲਵਾਂਗੇ। ਬਿਲਕੁਲ ਹੋਏਗਾ। ਉਹ ਕਹਿੰਦੇ 100% ਆ, ਪਹਿਲਾਂ ਉਹ ਕਰੋ ਤਾਂ ਕਿ ਕਮਿਊਨਲ। ਅਸੀਂ ਵੀ ਮੈਂ ਵੀ ਇਹੀ ਚਾਹੁੰਦੇ ਸੀ, ਕੋਈ ਨਹੀਂ ਹਿੰਦੂ ਵੀ ਸਾਰੇ ਭਾਈਚਾਰਾ ਅਸੀਂ ਕੋਈ ਵਿਗਾੜਨਾ ਨਹੀਂ ਚਾਹੁੰਦੇ ਜੀ, ਸਰਦੀ ਜੀ ਗੱਲ ਆ। ਕਿਉਂਕਿ ਨੁਕਸਾਨ ਲੜਾਈ ਦੇ ਵਿੱਚ ਕਰੀ ਕਹਿੰਦੇ ਸੀਗੇ ਕਿ ਭਾਈ ਜਿੱਦਾਂ ਵੀ ਹੈ ਆਪਣਾ ਪਾਲੀ ਵੀਰ ਜੀ ਕਹਿੰਦੇ ਬਹਿ ਕੇ ਆਪਾਂ ਇਹ ਸਾਰੇ ਕੇਸ ਸੁਲਟ ਦਿੱਤਾ ਜਾਵੇਗਾ। ਸੀਗਾ ਠੀਕ ਹੈ ਜੀ। FIR ਹੋ ਗਈ ਤੇ ਦੋਨੋਂ ਧਿਰਾਂ ਦੀ FIR ਹੋ ਜੀ, ਲਓ ਵੀ ਦੋਨੋਂ ਧਿਰਾਂ ਮਾਫੀਆਂ ਮੰਗਦੇ ਨੇ ਆਪਸ ਦੇ ਵਿੱਚ ਤੇ ਸੈਟਿੰਗ ਹੋ ਜਾਏਗੀ ਜੀ। ਆਹ ਗੱਲ ਹੋਈ ਸੀ। ਮੰਨ ਕੇ ਤੁਹਾਡੀ ਗੱਲ। ਪਰ ਸੁਰਜੀਤ ਸਿੰਘ ਜੀ, ਇੱਕ ਸਵਾਲ ਮੈਂ ਜ਼ਰੂਰ ਪੁੱਛਾਂਗਾ। ਆਪ ਜੀ ਕੋਲ SGPC ਦੀ ਟੀਮ ਪਹੁੰਚੀ ਤੇ ਤੁਹਾਡੇ ਵੱਲੋਂ ਜਾਂ SGPC ਦੀ ਟੀਮ ਦੇ ਵੱਲੋਂ ਜਿਹੜੇ ਮੈਂਬਰ ਹੈਗੇ ਨੇ ਆਪ ਜੀ ਦੇ ਹਲਕੇ ਦੇ, ਉਹਨਾਂ ਨੇ ਪੁਲਿਸ ਦੇ DSP ਜਾਂ SP ਸਾਹਿਬ ਨੂੰ ਦੱਸਿਆ ਨਹੀਂ ਕਿ ਸਾਡੇ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਰੰਡ, ਇਹ ਤਾਂ ਗੁਰਬਾਣੀ ਦੀ ਤੁਕਾਂ ਹੈਗੀਆਂ ਨੇ, ਇਹਦੇ ਤੇ 295 ਕਿਵੇਂ ਦਰਜ ਕੀਤੀ ਜਾ ਸਕਦੀ ਹੈ? ਨਹੀਂ ਵੀਰ ਜੀ, ਇਹ ਪਾਲੀ ਵੀਰ ਜੀ ਨੇ ਉਹਨਾਂ ਨਾਲ ਗੱਲ ਕੀਤੀ ਹੈ। SP ਸਾਹਿਬ ਨਾਲ ਅੰਦਰ ਗਏ ਸੀਗੇ ਅਸੀਂ, ਤਾਂ ਸਾਨੂੰ ਤੋਂ ਬਾਹਰ ਹੀ ਸੀ। ਅਸੀਂ ਤਾਂ ਉਹਨਾਂ ਨੇ ਸ਼ਾਇਦ ਗੱਲ ਕੀਤੀ ਹੈ ਕਿ ਕੋਈ ਜੇ ਹਾਂ ਇੱਕ ਗੱਲ ਤੁਹਾਨੂੰ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ ਇਹ ਸ਼ੇਅਰ ਹੋਈ ਹੀ ਅੱਗੇ ਪੋਸਟ ਹੋਈ ਆ, ਨਾ ਕਿ ਸਾਡੇ ਮੁੰਡੇ ਨੇ ਬਣਾ ਕੇ ਪਾਈ ਆ। ਇੱਕ ਕਹਿੰਦੇ ਹੁੰਦੇ ਜਿਹਨੂੰ ਆਪਾਂ ਉਹ ਜ਼ਿਆਦਾ ਖਤਰਨਾਕ ਹੁੰਦੀ ਆ ਕਿ ਮੈਂ ਖੁਦ ਲਾਈਵ ਹੋ ਕੇ ਮੈਂ ਪਾ ਰਿਹਾ ਕਿ ਇਹ ਕਿਆ ਬਕਵਾਸਬਾਜੀ ਹੈ, ਇਹ ਹੈ ਉਹ ਹੈ ਫਲਾਣਾ ਹੈ। That is another thing। ਬਿਲਕੁਲ, ਇਹ ਤਾਂ ਗੁਰਬਾਣੀ ਦੀ ਤੁਕ ਹੈ। ਗੁਰਬਾਣੀ ਦੇ ਉੱਤੇ ਅਗਰ ਢਾਡੀ ਵਾਰ ਕਿਸੇ ਜੱਥੇ ਨੇ ਗਾਈ ਹੈਗੀ ਔਰ ਉਹ ਜੱਥੇ ਦੀ ਵੀਡੀਓ ਨੂੰ ਸ਼ੇਅਰ ਕਰਨੇ ਦੇ ਉੱਤੇ 295 ਦਾ ਕੇਸ ਦਰਜ ਹੋ ਰਿਹਾ। ਹਾਂਜੀ, ਉਹ 295 ਹੋ ਚੁੱਕਿਆ ਜੀ। ਉਹ ਤਾਂ ਹੋ ਗਿਆ ਹੈ ਆਲਰੇਡੀ, FIR ਬਣ ਚੁੱਕੀ ਹੈ ਜੀ। ਤੇ ਤੁਹਾਨੂੰ ਕੀ ਲੱਗਦਾ ਵੀ ਜੀ ਹੁਣ ਸ਼੍ਰੋਮਣੀ ਕਮੇਟੀ ਜਾਂ ਕੋਈ ਸੀ ਜਥੇਬੰਦੀ ਨੇ ਤੁਹਾਡੇ ਤੱਕ ਮਤਲਬ SGPC ਦੇ ਜਿਹੜੇ ਤੁਹਾਡੇ ਲੋਕਲ ਮੈਂਬਰ ਨੇ, ਉਹਨਾਂ ਦੇ ਇਲਾਵਾ ਕਿਸੇ ਵੀ ਹੋਰ ਧਾਰਮਿਕ ਜਥੇਬੰਦੀ ਜਾਂ ਕਿਸੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਸੇ ਵੀ ਪੰਥਕ ਧਿਰ ਵੱਲੋਂ ਹਾਲੇ ਤੱਕ ਆਪ ਜੀ ਨੂੰ ਕੋਈ ਫੋਨ, ਕੋਈ ਕੰਟੈਕਟ, ਕੋਈ ਹਿੰਮਤ ਦੇਣ ਦੀ ਕੋਸ਼ਿਸ਼ ਕਿਸੇ ਨੇ ਕੀਤੀ ਹੈ ਜੀ? ਨਹੀਂ, ਲੋਕਲ ਭਾਜੀ ਜਿਹੜੇ ਹਰਪਾਲ ਸਿੰਘ ਪਾਲੀ ਨੇ ਉਹ ਜਾਂ ਉਹਨਾਂ ਨਾਲ ਸੁਖਦੇਵ ਸਿੰਘ ਜੀ ਨੇ, ਇੱਕ ਬਜਿੰਦਰ ਸਿੰਘ ਢਿੱਡੂਰੀ ਨੇ, ਇਹ ਸਾਰੇ SGPC ਦੇ ਮੈਂਬਰ ਨੇ। ਇਹਨਾਂ ਨੇ ਕਿਹਾ ਕਿ ਹੋ ਜਾਏਗਾ ਤੇ ਅਸੀਂ ਕਿਹਾ ਹੋ ਜਾਏਗਾ, ਕੋਈ ਪ੍ਰੋਬਲਮ ਨਹੀਂ ਹੈ। ਲੇਕਿਨ ਨਾ ਅਸੀਂ ਕੰਟੈਕਟ ਕਿਸੇ ਨੇ ਸਾਨੂੰ ਕੀਤਾ, ਨਾ ਅਸੀਂ ਕੋਸ਼ਿਸ਼ ਕੀਤੀ ਹੈ। ਤੁਹਾਨੂੰ ਦੱਸੀ ਐਵੇਂ ਝੂਠ ਬੋਲੀਏ ਵੀ ਜੀ, ਸਾਡੇ ਚੈਨਲ ਦੇ ਰਾਹੀਂ ਹੁਣ ਪੂਰੇ ਵਰਲਡ ਤੱਕ ਆਪ ਜੀ ਦੀ ਆਵਾਜ਼ ਅਸੀਂ ਪਹੁੰਚਾ ਰਹੇ ਹੈਗੇ। ਤੁਸੀਂ ਸਾਰੇ ਸਿੱਖਾਂ ਨੂੰ, ਆਪਣੀ ਸਿੱਖ ਕਮਿਊਨਿਟੀ ਦੇ ਭਾਈਚਾਰੇ ਨੂੰ ਕੁਝ ਕਹਿਣਾ ਚਾਹੁੰਦੇ ਹੋ? ਨਹੀਂ, ਅਸੀਂ ਇਹੀ ਹੈ ਕਿ ਸਭ ਤੋਂ ਪਹਿਲਾਂ ਮੇਰੀ ਜੀ ਪੂਰੇ ਭਾਈਚਾਰੇ ਨੂੰ ਜਾਂ ਮਤਲਬ ਆਪਣੀ ਸਿੱਖ ਕਮਿਊਨਿਟੀ ਨੂੰ ਇਹ ਹੈ ਕਿ ਆਪਸ ਦੇ ਵਿੱਚ ਪਿਆਰ ਸੰਬੰਧ ਬਣੇ ਰਹਿਣ ਜੀ, ਕੋਈ ਕਮਿਊਨਲ ਰਾਈਟਸ ਨਾ ਹੋਣ। ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਜੀ। ਲੇਕਿਨ ਜਿਹੜੀ ਜਿੰਨੀ ਰਿਕੁਐਸਟ ਹੈ ਸਾਨੂੰ ਕਿ ਸਾਡੀ ਵੀ ਸੁਣੀ ਜਾਵੇ ਤੇ FIR ਹੋ ਜੇ, ਬਹਿ ਕੇ ਮਸਲਾ ਹੱਲ ਹੋ ਜਾਏਗਾ। ਕੋਈ ਗੱਲ ਨਹੀਂ, ਬੜੀ ਹੋ ਜਾਂਦੇ ਨੇ ਜੀ, ਕਤਲ ਦਾ ਵੀ ਹੋ ਜਾਂਦਾ ਆ। ਤੇ ਛੋਟੇ ਮੋਟੇ ਗੱਲਾਂ ਦਾ ਆਪਸ ਚ ਭਾਈਚਾਰੇ ਚੱਲਦਾ, ਕਿਉਂਕਿ ਇੱਕ ਪਿੰਡ ਦਾ ਵਾਸੀ ਆ ਜੀ, ਇੱਕ ਗਲੀ ਆ ਜੀ। ਪੰਗਾ ਇਹ ਹੈ, ਮਤਲਬ ਇਹ ਨਹੀਂ ਹੈਗਾ ਕਿ ਉਹ ਕਿਤੋਂ ਬਾਹਰੋਂ ਆਏ ਨੇ। ਮੈਂ ਇਹ ਗੱਲ ਨਹੀਂ ਕਹਿ ਰਿਹਾ ਹੈਗਾ ਕਿ ਇੱਕ ਪਿੰਡ 'ਚ ਰਹਿਣਾ ਆ, ਫਿਰ ਭਾਈਚਾਰਾ ਬਣ ਜਾਂਦਾ ਹੁੰਦਾ, ਬੜੇ ਜ਼ਖਮ ਭਰ ਜਾਂਦੇ ਹੁੰਦੇ ਨੇ। ਆਪਾਂ ਭਾਈਚਾਰਾ ਚਾਹੁੰਦੇ ਹਾਂ, ਸਿੱਖੀ ਇਹ ਸਾਨੂੰ ਕਹਿੰਦੀ ਆ ਕਿ ਸਾਰੇ ਆਪਾਂ ਪਿਆਰ ਨਾਲ ਰਹੀਏ। ਆਪ ਜੀ ਦਾ ਪਿੰਡ ਪੂਰਾ ਨਾਂ ਕੀ ਹੈਗਾ ਜੀ ਅੰਬਾਲੇ 'ਚ? ਪਿੰਡ ਦਾ ਨਾਂ ਹੈ BOH ਬੋਹ ਜੀ।
ਪਿੰਡ ਜ਼ਿਲ੍ਹਾ ਅੰਬਾਲਾ। ਅੰਬਾਲੇ ਦੇ ਅੰਦਰ, ਜ਼ਿਲ੍ਹਾ ਅੰਬਾਲੇ ਦੇ ਵਿਚਕਾਰ। ਜ਼ਿਲ੍ਹਾ ਅੰਬਾਲਾ ਜੀ। ਤੇ ਇੱਕ ਚੀਜ਼ ਤੁਹਾਡੀ, ਹੁਣ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਭਤੀਜੇ ਤੇ ਭਰਾ ਦੇ ਉਸ ਪਰਿਵਾਰ ਦੇ ਨਾਲ ਬਈ ਤੁਹਾਡੀ ਹਲੇ ਤੱਕ ਕੋਈ ਪਹੁੰਚ ਨਹੀਂ, ਤੇ ਉਹਦੇ ਪਰਿਵਾਰ ਵਿੱਚ ਕਿੰਨੇ ਜੀ ਹੈਗੇ ਨੇ ਜਿਹੜੇ ਮਤਲਬ ਕਹਿ ਲਈਏ ਕਿ ਘਰੋਂ ਗਾਇਬ ਹੈਗੇ? ਉਹ 3 ਜੀ ਨੇ ਜੀ। ਮੁੰਡਾ ਖੁਦ ਆ, ਉਹਦੀ ਮਿਸੇਜ ਆ ਤੇ ਉਹਦੀ ਮਾਂ ਆ, 3 ਜਣੇ ਆ ਜੀ। ਜੀ ਮਤਲਬ ਬੱਚਾ ਵਗੈਰਾ ਕੋਈ ਨਹੀਂ ਹੈਗਾ, ਟੋਟਲ 3 ਜੀ ਹੈਗੇ ਨੇ। ਹਾਂ 3 ਜੀ ਹੈ ਜੀ। ਤੇ ਕਮੇਟੀ ਵੱਲੋਂ ਜਾਂ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਨਾਲ ਆਪ ਜੀ ਦੀ ਗੱਲ ਹੋਈ ਤੇ ਉਹਨਾਂ ਨੇ ਕਿਹਾ ਵੀ ਮੁੰਡੇ ਨੂੰ ਪੇਸ਼ ਕਰੋ, ਜਿਵੇਂ ਆਪ ਜੀ ਨੇ ਦੱਸਿਆ ਹੈਗਾ, ਤੇ ਫਿਰ ਉਹ ਪੇਸ਼ ਕਰਨ ਤੋਂ ਬਾਅਦ ਮਸਲਾ ਖਤਮ ਕਰਨਗੇ ਜਾਂ ਮੁੰਡੇ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦੇਣਗੇ? ਤੁਸੀਂ ਇਸ ਬਾਰੇ ਕੋਈ ਸਵਾਲ ਨਹੀਂ ਪੁੱਛਿਆ? ਨਹੀਂ, ਉਹ ਆਸ਼ਵਾਸਨ ਉਹ ਬੇਲੇਵਲ ਕਹਿੰਦੇ ਨੇ, ਕਿਉਂਕਿ ਥੋੜਾ ਕੋਵਿਡ ਕਰਕੇ ਸਰਕਮਸਟੈਂਸਸ ਇਦਾਂ ਦੇ ਬਣੇ ਹੋਏ ਨੇ ਕਿ ਜੇਲ੍ਹ ਤਾਂ ਨਹੀਂ ਜਾਏਗਾ, ਤੇ ਉਹ ਕਹਿੰਦੇ ਨੇ ਬੇਲੇਵਲ ਆ। ਉਹ ਹਰਪਾਲ ਸਿੰਘ ਪਾਲੀਵੀਰ ਜੀ ਨੇ ਜੋ ਗੱਲ ਕੀਤੀ ਸੀਗੀ, ਉਹ ਕਹਿੰਦੇ ਬੇਲੇਵਲ ਹੈ, ਇੱਥੇ ਹੀ ਅਸੀਂ ਬੇਲ ਲੈ ਲਾਂਗੇ ਇਹਨਾਂ ਦੀ, ਤੇ ਕੋਈ ਪ੍ਰੋਬਲਮ ਨਹੀਂ ਹੋਏਗੀ। 295 ਆਪ ਜੀ ਨੂੰ ਕਲੀਅਰ ਕਰਦਾ, 295 ਇਹ ਨੌਨ ਬਿਲੇਬਲ ਹੈ, ਉਹਦੇ ਅੰਦਰ ਜ਼ਮਾਨਤ ਨਹੀਂ ਹੁੰਦੀ। ਡਿਊ ਟੂ ਉਹ ਤਾਂ ਨਹੀਂ, ਕੋਵਿਡ ਕਰਕੇ ਹੋ ਰਿਹਾ ਜੀ ਜਿਹੜਾ। ਚਲੋ ਹੁਣ ਪ੍ਰਸ਼ਾਸਨ ਕਰ ਰਿਹਾ ਹੋਵੇ ਤਾਂ ਅੱਛੀ ਗੱਲ, ਅਸੀਂ ਤੇ ਚਾਹੁੰਦੇ ਹਾਂ ਕਿ ਸਾਡਾ ਗੁਰਸਿੱਖ ਵੀਰ ਫੁਲਜੀਤ ਸਿੰਘ ਜਿਹੜਾ ਹੈਗਾ ਕਿ ਉਹ ਜੇਲ੍ਹ ਨਾ ਜਾਣਾ ਪਏ, ਮਗਰ ਕਿਤੇ ਨਾ ਕਿਤੇ ਸਾਡੇ ਸਾਰਿਆਂ ਨੂੰ ਵਿਚਾਰਨਾ ਪਏਗਾ ਕਿ ਗੁਰਬਾਣੀ ਦੀ ਤੁਕਾਂ ਨੂੰ, ਇਹ ਜੋ ਗੁਰੂ ਨਾਨਕ ਸਾਹਿਬ ਦਾ ਗੁਰਬਾਣੀ ਸਾਡੇ ਲਈ ਤੇ ਰੱਬ ਹੈ ਗੁਰੂ ਗ੍ਰੰਥ ਸਾਹਿਬ, ਅਗਰ ਉਹਦੀ ਬਾਣੀ ਦੀ ਤੁਕਾਂ ਦੇ ਉੱਤੇ ਕੇਸ ਦਰਜ ਹੋ ਰਹੇ ਨੇ ਤੇ ਪੂਰੀ ਕੌਮ ਨੂੰ ਵਿਚਾਰਨਾ ਪਏਗਾ। ਠੀਕ ਹੈ ਭਾਈ ਸਾਹਿਬ ਜੀ, ਅਸੀਂ ਆਪ ਜੀ ਨੂੰ ਕੱਲ ਦੁਬਾਰਾ ਇੱਕ ਵਾਰ ਫਿਰ ਕਾਲ ਦੇ ਉੱਤੇ ਲਵਾਂਗੇ ਤੇ ਆਪਾਂ ਚਾਹਾਂਗੇ ਵੀ ਜੋ ਵੀ ਅਪਡੇਟ ਹੈਗੀ ਆਪ ਜੀ ਜ਼ਰੂਰ ਦਿਓ, ਤਾਂ ਕਿ ਤੁਹਾਡੇ ਨਾਲ ਤੁਹਾਡੀ ਕੌਮ ਖਲੋਤੀ ਹੈ, ਤੁਹਾਡਾ ਪੰਥ ਖਲੋਤਾ ਹੈ। ਮਿਊਜ਼ਿਕ ਮੀਡੀਆ ਵਜੋਂ TV 84 ਦੀ ਟੀਮ ਇਸ ਵੇਲੇ ਆਪ ਜੀ ਦੇ ਨਾਲ ਖਲੋਤੀ ਹੈਗੀ ਹੈ, ਤੇ ਕੱਲ ਦਿਨ ਵੇਲੇ ਦੁਪਹਿਰ ਵੇਲੇ ਆਪ ਜੀ ਨੂੰ ਆਪਾਂ ਦੁਬਾਰਾ ਕਾਲ ਕਰਾਂਗੇ ਤੇ ਜੋ ਵੀ ਤਾਜੀ ਡਿਟੇਲ ਹੋਏਗੀ ਉਹਦੀ ਜਾਣਕਾਰੀ ਅਸੀਂ ਤੁਹਾਡੇ ਤੋਂ ਜ਼ਰੂਰ ਲਵਾਂਗੇ ਭਾਈ ਸਾਹਿਬ ਜੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਸੁਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।